ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਟ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚੰਦ ਅਹਿਮ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਪਾਸੇ ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੋਈ ਹੈ ਤੇ ਦੂਸਰੀ ਜਿਹੜੀ ਮੋਜ਼ਜ਼ ਜੱਜ ਜਿਹੜੇ ਅਤਰ ਮਿਨੁੱਲਾ ਨੇ ਆਪਣਾ ਇਖਤਲਾਫੀ ਨੋਟ ਲਿਖਿਆ ਤੇ ਉਹਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਤਿਆਰੀਆਂ ਨੇ ਪੰਜਾਬ ਇਲੈਕਸ਼ਨ ਦੇ ਹਵਾਲੇ ਨਾਲ ਅਸੀਂ ਉਹ ਵੀ ਡਿਸਕਸ ਕਰਾਂਗੇ। ਉਸ ਦੇ ਨਾਲ ਨਾਲ ਜਿਹੜਾ ਸਿਆਸੀ ਜਮਾਤਾਂ ਦੇ ਬਿਆਨਬਾਜ਼ੀ ਨੇ ਮੁਖਤਲਿਫ ਲੀਡਰਾਂ ਦੀਆਂ, ਉਹਨੂੰ ਵੀ ਅਸੀਂ ਆਪਣੀ ਗੁਫ਼ਤਗੂ ਦਾ ਹਿੱਸਾ ਬਣਾਵਾਂਗੇ। ਤੇ ਸਾਡੇ ਨਾਲ ਇਸ ਸਾਰੇ ਮਾਮਲਾਤ ਦੇ ਉੱਤੇ ਮੌਜੂਦ ਹੋਣਗੇ ਸੱਚ ਟੀਵੀ ਤੋਂ ਵਾਬਸਤਾ ਸਹਾਫੀ ਸਜਾਦ ਕਾਜ਼ਮੀ ਸਾਹਿਬ, ਤੇ ਇਹਦੇ ਵਿੱਚ ਅਸੀਂ ਉਹਨਾਂ ਦਾ ਤਜ਼ੀਆ ਜਿਹੜਾ ਤੁਹਾਡੇ ਸਾਹਮਣੇ ਰੱਖਾਂਗੇ। अस्सलाम वालेकुम जी। वालेकुम सलाम। सजाद भाई की हाल है जी? ठीक ठाक जी हो? मैं ठीक ठाक। अच्छा सजाद भाई, ਅੱਜ ਬੜਾ ਅਹਿਮ ਦਿਨ ਸੀ ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਦਾ ਜਿਹੜਾ ਅਸੀਂ ਅਜਲਾਸ ਹੋਇਆ ਸੀ ਤੇ ਉਸ ਤੋਂ ਪਹਿਲੇ ਵਜ਼ੀਰ ਆਜ਼ਮ ਨਾਲ ਮੁਲਾਕਾਤ ਕੀਤੀ ਸੀ ਸਿਪਾ ਸਲਾਰ ਨੇ, ਤੇ ਸਿਪਾ ਸਲਾਰ ਦੇ ਨਾਲ ਇੱਕ ਹੋਰ ਮੁਲਾਕਾਤ ਵੀ ਹੋਈ ਸੀ ਡੀਜੀ ਆਈਐਸਆਈ ਦੀ। ਉਹਦੇ ਵਿੱਚ ਵੀ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਡਿਸਕਸ ਹੋਈਆਂ ਨੇ। ਇਹਨਾਂ ਸਾਰੇ ਮਾਮਲਾਤ ਨੂੰ ਤੁਸੀਂ ਕਿਸ ਤਨਾਜ਼ਰ ਦੇ ਵਿੱਚ ਵੇਖਦੇ ਹੋ? ਵੇਖੋ ਬਿਲਕੁਲ, ਅਸੀਂ ਤੁਹਾਨੂੰ ਯਾਦ ਹੋਏਗਾ ਇੱਕ ਦੋ ਦਿਨ ਪਹਿਲੇ ਅਸੀਂ ਕੀਤਾ ਸੀ ਵਲੌਗ, ਉਹਦੇ ਵਿੱਚ ਦੱਸਿਆ ਸੀ ਲੋਕਾਂ ਨੂੰ ਕਿ ਇੱਕ ਮੁਲਾਕਾਤ ਜਾਰੀ ਹੈ ਆਲਾ ਸਤੀ ਇਜਲਾਸ ਵਿੱਚ ਜਾਰੀ ਹੈ। ਉਸ ਆਲਾ ਸਤੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਹੀ ਡਿਸਕਸ ਕੀਤਾ ਗਿਆ ਸੀ ਕਿ ਅਸੀਂ ਸਾਰੇ ਸਟੇਕ ਹੋਲਡਰ ਨੂੰ ਕਿਵੇਂ ਔਨ ਬੋਰਡ ਲਵਾਂ। ਤੇ ਉਸ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਗਈ ਕਿ 12 ਨੈਸ਼ਨਲ ਸਿਕਿਉਰਿਟੀ ਕਮੇਟੀ ਦਾ ਇਜਲਾਸ ਬੁਲਾਇਆ ਜਾਏ, ਜਿਹਨੂੰ ਬੁਲਾਇਆ ਗਿਆ ਔਰ ਉਹਦੇ ਵਿੱਚ ਤਮਾਮ ਦੇ ਤਮਾਮ ਜੋ ਜੁਆਇੰਟ ਚੀਫ ਵੀ ਸ਼ਾਮਿਲ ਸਨ, ਸਾਰੇ ਚੀਫ ਸਨ, ਉਹਨਾਂ ਦੀ ਸ਼ਿਰਕਤ ਹੋਈ। ਉਸ ਤੋਂ ਬਾਅਦ ਉਹਨਾਂ ਵਿੱਚ ਇੱਕ ਤਰੀਕਾ ਜਿਹੜਾ ਰੱਖਿਆ ਗਿਆ ਸਾਹਮਣੇ ਆਇਆ, ਜਿਹੜੀ ਚੀਜ਼ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਮੁਲਕ ਭਰ ਵਿੱਚ ਇਸ ਨੈਸ਼ਨ ਵਾਈਡ ਜਿਹੜਾ ਆਪਰੇਸ਼ਨ ਹੈ ਉਹਨੂੰ ਦੁਬਾਰਾ ਲਾਂਚ ਕਰਾਂਗੇ। ਇਹਦੇ ਵਾਸਤੇ ਕੁਰਬਾਨੀ ਵੀ ਦੇਣਾ ਪੈਣਗੀਆਂ ਤੇ ਜਿਹੜੀ ਕੁਰਬਾਨੀ ਦਿੱਤੀਆਂ ਗਈਆਂ ਉਹਨਾਂ ਨੂੰ ਵਿਚਰਾਇਆ ਗਿਆ। ਨਹੀਂ, ਉਹਦੇ ਵਿੱਚ ਇੱਕ ਇਹ ਵੀ ਚੀਜ਼ ਪਹਿਲੂ ਸਾਹਮਣੇ ਆਇਆ ਹੈ ਕਿ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਇਮਰਾਨ ਖਾਨ ਤੇ ਜਨਰਲ ਬਾਜਵਾ ਤੇ ਆਪਣਾ ਸਾਬਕ ਜਿਹੜੇ ਡੀਜੀ ਆਈਐਸਆਈ, ਉਹਨਾਂ ਦੀ ਜਿਹੜੀ ਪਾਲਿਸੀਜ਼ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਇੱਕ ਨਵਾਂ ਜਿਹੜਾ ਉਹ ਸ਼ਡਿਊਲ ਜਾਰੀ ਕੀਤਾ ਗਿਆ ਅਗਲੇ 6 ਮਹੀਨੇ ਵਾਸਤੇ। ਵੇਖੋ ਜਿਹੜੀ ਆਰਮੀ ਹੁੰਦੀ ਨਾ, ਉਹ ਮੈਂ ਅਮੂਮਨ ਕਹਿੰਦਾ ਹੁੰਦਾ ਕਿ ਮਜ਼ਾ ਦੀ ਭੈਣਾਂ ਹੁੰਦੀਆਂ ਨੇ। ਬਿਲਕੁਲ ਇਹ ਸਿਸਟਮ ਇਹਨਾਂ ਦਾ ਵੀ ਹੁੰਦਾ ਹੈ ਕਿ ਕਦੀ ਕਿਸੇ ਨੂੰ ਵਾਇਲੇਟ ਨਹੀਂ ਕਰਦੇ, ਲੇਕਿਨ ਬੜਾ ਅਜੀਬ ਕਿਸਮ ਦਾ ਹੋਇਆ ਤਰੀਕਾ ਕਿ ਸਿਆਸੀ ਮੀਟਿੰਗ ਹੋਈ ਹੈ ਤੇ ਸਿਆਸੀ ਬਿਆਨੀਆਂ ਜਿਹੜਾ ਸਿਆਸੀ ਪ੍ਰੈਸ ਰਿਲੀਜ਼ ਜਿਹੜੀ ਉਹ ਜਾਰੀ ਕੀਤੀ ਗਈ ਹੈ। ਹਾਲਾਂਕਿ ਅਗਰ ਆਰਮੀ ਦੀ ਮੀਟਿੰਗ ਹੁੰਦੀ ਤਾਂ ਇਸ ਤਰ੍ਹਾਂ ਦੀ ਪ੍ਰੈਸ ਰਿਲੀਜ਼ ਮੁਤਵੱਕਾ ਨਹੀਂ ਸੀ, ਲੇਕਿਨ ਹੁਣ ਇਹ ਸਾਰੀ ਚੀਜ਼ਾਂ ਵਾਜ਼ੇ ਕਰ ਦਿੱਤੀ ਕਿ ਸਿਆਸੀ ਟੱਚ ਨਹੀਂ ਦਿੱਤਾ ਗਿਆ, ਕਿ ਦੱਸਿਆ ਗਿਆ ਕਿ ਜਿਹੜਾ ਪਹਿਲੇ ਕੰਮ ਹੋ ਚੁੱਕਾ ਹੈ। ਇਮਰਾਨ ਖਾਨ ਦੀ ਹਕੂਮਤ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਤਾਲਿਬਾਨ ਨੂੰ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਸੌਫਟ ਕਾਰਨਰ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਵਜ੍ਹਾ ਤੋਂ ਉਹ ਮੁਲਕ ਵਿੱਚ ਆ ਕੇ ਬਾਅਦ ਹੋ ਗਏ, ਹੁਣ ਆ ਕੇ ਕਰਵਾਈਆਂ। ਉਹਦੇ ਵਿੱਚ ਤੇ ਇਹਦਾ ਵੀ ਜ਼ਿਕਰ ਹੋਇਆ ਕਿ ਜਿਹੜਾ ਕਿ ਸਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਟੀਟੀਪੀ ਨੂੰ ਇਹ ਆਫਰ ਵੀ ਕੀਤੀ ਸੀ ਕਿ ਉਹਨਾਂ ਦਾ ਪਿਸ਼ਾਵਰ ਦੇ ਵਿੱਚ ਜਿਹੜਾ ਸੀ ਇੱਕ ਦਫ਼ਤਰ ਬਣਾਇਆ ਜਾਵੇਗਾ ਤਾਂ ਕਿ ਜਿਹੜਾ ਉਹ ਜਿਤਨੀ ਵੀ ਦਹਿਸ਼ਤਗਰਦਾਨਾ ਸਰਗਰਮੀਆਂ ਦੇ ਵਿੱਚ ਮੁਲਵਸ ਨੇ ਉੱਥੋਂ ਤੋਬਾ ਕਰਕੇ ਤੇ ਜਿਹੜਾ ਕੌਮੀ ਅਮਨ ਮਾਰਚ ਦੇ ਵਿੱਚ ਜਾਂ ਕੌਮੀ ਅਮਨ ਦੇ ਵਿੱਚ ਆਪਣਾ ਜਿਹੜਾ ਕਿਰਦਾਰ ਅਦਾ ਕਰਨ। ਦੇਖੋ ਜਿਹੜੇ ਪ੍ਰਾਈਮ ਮਿਨਿਸਟਰ ਸਨ ਇਮਰਾਨ ਖਾਨ, ਉਸ ਲਈ ਇਕੱਲੇ 1 ਐਂਡ 1 ਆਪਸ਼ਨ ਲੈ ਕੇ ਨਹੀਂ ਚੱਲ ਰਹੇ ਸਨ। ਸਾਡੀ ਪਾਕਿस्तान ਦੀ एक बदकिस्मती भी है कि पाकिस्तान ਦੇ ਕੋਈ ਵੀ ਲੀਡਰਸ਼ਿਪ ਖੁਦ ਮੁਖਤਾਰ ਹੋ ਕੇ ਫੈਸਲਾ ਨਹੀਂ ਕਰ ਸਕਦੀ। ਸਾਰੇ ਸਟੇਕ ਹੋਲਡਰ ਉਸ ਲਈ ਪ੍ਰੈਸ਼ਰਾਈਜ਼ ਕਰਦੇ ਨੇ, ਪ੍ਰੈਸ਼ਰ ਗਰੁੱਪਸ ਆਉਂਦੇ ਨੇ। ਹੁਣ ਵੇਖੋ ਇਮਰਾਨ ਖਾਨ 2002 ਤੋਂ ਇਹ ਬਿਆਨ ਲੈ ਕੇ ਚੱਲ ਰਿਹਾ ਕਿ ਜਿਹੜੇ ਸਾਰੇ ਦੇ ਸਾਰੇ ਜਿਹੜੇ ਸਾਡੇ ਨਾਲ ਮਿਲਣਾ ਚਾਹੁੰਦੇ ਨੇ ਮੁਜ਼ਾਕਰਾਤ ਕਰੋ, ਜਿਹੜੇ ਨਹੀਂ ਮਿਲਣਾ ਚਾਹੁੰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਹੁਣ ਇਹ ਬਿਆਨੀ ਉਹਨਾਂ ਰੱਖਿਆ ਸੀ ਆਪਣੀ ਹਕੂਮਤ ਵਿੱਚ ਵੀ ਤੇ ਹੁਣ ਵੀ ਉਹਨਾਂ ਦੇ ਇਸ ਬਿਆਨੀ ਨੂੰ ਹੀ ਲੈ ਕੇ ਚੱਲ ਰਹੇ ਨੇ। ਲੇਕਿਨ ਇਹ ਤਾਸਰ ਦਿੱਤਾ ਜਾ ਰਿਹਾ ਕਿ ਇਮਰਾਨ ਖਾਨ ਉਹਨਾਂ ਨੂੰ ਕੋਈ ਸੌਫਟ ਕਾਰਨ ਦੇ ਕੇ, ਹਾਲਾਂਕਿ ਉਹ ਹੀ ਸਿਸਟਮ ਸੀ ਜਿਹੜਾ ਬਲੂਚਿਸਤਾਨ 'ਚ ਇੰਪਲੀਮੈਂਟ ਤੁਸੀਂ ਆਪ ਕਰ ਰਹੇ ਸੋ। ਬਲੂਚਿਸਤਾਨ ਵਿੱਚ ਤੁਹਾਨੂੰ ਯਾਦ ਹੋਏਗਾ ਸਾਡੇ ਇੱਕ ਮਰਹੂਮ ਕੋਰ ਕਮਾਂਡਰ ਸਨ ਜਿਹਨਾਂ ਦਾ ਜਹਾਜ਼ ਵਿੱਚ ਜਿਹੜਾ ਸ਼ਹੀਦ ਹੋ ਗਏ ਸਨ। ਉਹਨਾਂ ਨੇ ਇਹ ਸਿਸਟਮ ਸ਼ੁਰੂ ਕੀਤਾ ਸੀ ਕਿ BLA ਤੇ BRA ਦੇ ਲੋਕਾਂ ਨੂੰ ਇਕੱਠੇ ਬੰਦੂਕਾਂ ਦਿਓ ਤੇ ਪੈਸੇ ਲਿਓ ਤੇ ਉਹਨਾਂ ਨੂੰ ਮੁਲਕ ਦੀ ਧਾਰੇ ਵਿੱਚ ਸ਼ਾਮਿਲ ਹੋ ਜਾਓ। ਉਹਨਾਂ ਇਹ ਇੱਕ ਤਰੀਕਾ ਕੰਮ ਸ਼ੁਰੂ ਕੀਤਾ ਸੀ, ਬੜਾ ਕਾਰਗਰ ਹੋਇਆ ਸੀ ਸਾਬਤ। ਇਹਦਾ ਮਤਲਬ ਇਹ ਹੀ ਹੈ ਕਿ ਇੱਕ ਪਾਸੇ ਅਗਰ ਆਰਮੀ ਦੀ ਮਰਜ਼ੀ ਦੇ ਨਾਲ ਅਗਰ ਤੁਸੀਂ ਮੁਲਕ ਦੇ ਅਮਨ ਵਾਸਤੇ ਦਹਿਸ਼ਤਗਰਦ ਗਰੋਹਾਂ ਨਾਲ ਤੁਸੀਂ ਰਾਬਤਾ ਕਰਦੇ ਹੋ ਤਾਂ ਉਹ ਠੀਕ ਹੈ। ਅਗਰ ਤੁਸੀਂ ਆਪਣੀ ਇੱਕ ਕੌਮੀ ਪਾਲਿਸੀ ਲੈ ਕੇ ਆਉਂਦੇ ਹੋ, ਜਿਸ ਤਰ੍ਹਾਂ ਇਮਰਾਨ ਖਾਨ ਲੈ ਕੇ ਆਇਆ ਸੀ, ਤੇ ਉਸ ਦੇ ਵਿੱਚ ਬਾਅਦ 'ਚ ਉਹਦੇ ਉੱਤੇ ਜਿਹੜਾ ਤਾਲਿਬਾਨ ਖਾਨ ਦੇ ਇਲਜ਼ਾਮਾਤ ਜਾਂ ਇਸ ਤਰ੍ਹਾਂ ਦੇ ਉਹਨੂੰ ਅਲਕਾਬਾਤ ਦਿੱਤੇ ਗਏ ਸੀ। ਵੇਖੋ ਮੇਨ ਚੀਜ਼ ਇਹ ਹੁੰਦੀ ਕਿ ਆਪਣੀ ਮੁਲਕੀ ਮਫਾਦ ਨੂੰ ਤੁਸੀਂ ਅੱਗੇ ਰੱਖਦੇ ਹੋ। ਅਗਰ ਇਮਰਾਨ ਖਾਨ ਨੇ ਫॉर ਐਗਜ਼ਾਮਪਲ ਅਗਰ ਇੱਕ ਮਿੰਟ ਵਾਸਤੇ ਜ਼ੂਮ ਕਰ ਲਿੱਤਾ ਜਾਏ ਕਿ ਉਹਨਾਂ ਕੋਈ ਸੌਫਟ ਕਾਰਨਰ ਰੱਖਦੇ ਸਨ, ਲੇਕਿਨ ਉਹਨਾਂ ਦੇ ਦੌਰ ਵਿੱਚ ਕਿਤਨੀ ਕਾਰਵਾਈਆਂ ਹੋਈਆਂ ਨੇ, ਤਾਲਿਬਾਨ ਕਿਤਨੇ ਐਕਟਿਵ ਨਜ਼ਰ ਆਏ ਨੇ, ਕੋਈ ਨਜ਼ਰ ਆਏ ਨੇ ਤੁਹਾਨੂੰ? ਮੁਲਕ ਵਿੱਚੋਂ ਜਿਹੜਾ ਬਿਆਨੀਆਂ ਲੈ ਕੇ ਚੱਲਦੇ ਨੇ ਤਾਲਿਬਾਨ, ਉਹ ਬਿਆਨੀਆਂ ਕੀ ਇੰਪਲੀਮੈਂਟ ਹੋ ਪਾਇਆ ਸੀ? ਨਹੀਂ ਹੋ ਪਾਇਆ ਨਾ। ਵੇਖੋ ਉਸ ਵੇਲੇ ਕੋਈ ਆਪਰੇਸ਼ਨ ਹੀ ਲਾਂਚ ਕੀਤਾ ਗਿਆ, ਕੋਈ ਐਸਾ ਸਿਸਟਮ ਨਹੀਂ ਹੈ। ਉਸ ਤੋਂ ਬਾਵਜੂਦ ਕਿਵੇਂ ਹਾਲਾਤ ਮੇਨਟੇਨ ਸਨ। ਹੁਣ ਤਾਂ ਸੋਸ਼ਲ ਮੀਡੀਆ ਤੇ ਵੀ ਚੀਜ਼ਾਂ ਆਪਣਾ ਵਾਇਰਲ ਹੋ ਰਹੀਆਂ ਨੇ ਕਿ ਤਾਲਿਬਾਨ ਦੀ ਤਰਫੋਂ ਜਿਹੜਾ ਹੈ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਜੀ ਤੁਸੀਂ ਇਲੈਕਸ਼ਨ ਕਰਵਾਓ, ਅਸੀਂ ਇਸ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਕਿਸਮ ਦੀ ਤਖਰੀਬੀ ਕਾਰਵਾਈ ਨਹੀਂ ਕਰਾਂਗੇ। बिल्कुल देखो ये इस तरह लिंक किया जा रहा है कि जैसे पोलिटिकल कोई पार्टी हो, हालांकि वो पाकिस्तान के खिलाफ है, वो पाकिस्तान के नज़रियात के खिलाफ है, पाकिस्तान की सोच की, पाकिस्तान की सियासी क्यादत के खिलाफ है, पाकिस्तान की अवाम के खिलाफ है।
ਤੇ ਉਹਨਾਂ ਦੀ ਅਸੀਂ ਕਿਵੇਂ ਲੀਡਰਸ਼ਿਪ ਨੂੰ ਲੈ ਕੇ ਚੱਲ ਸਕਦੇ ਹਾਂ, ਬਿਆਨਾਂ ਨੂੰ ਲੈ ਕੇ ਚੱਲ ਸਕਦੇ ਹਾਂ। ਲੇਕਿਨ ਇਹ ਵਾਕਈ ਹੈ ਕਿ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੈਕਡੋਰ ਦੇ ਵਿੱਚ ਮੈਨੂੰ ਲੱਗਦਾ ਪੋਲੀਟੀਕਲ ਰੈਂਗਲਿੰਗ ਸ਼ਾਮਿਲ ਹੈ, ਜਿਹੜੀ ਕੋਸ਼ਿਸ਼ ਕਰੀ ਕਿ ਸਾਰਾ ਧੱਬਾ ਜਿਹੜਾ ਉਹ ਪਾਕਿਸਤਾਨ ਤਰੀਕੇ ਇਨਸਾਫ ਤੇ ਪਾ ਦਿੱਤਾ ਜਾਏ। ਇਸ ਤੋਂ ਪਹਿਲੇ ਮਜ਼ਹਬੀ ਕਾਰਡ ਵੀ ਖੇਡਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਾਕਾਮ ਹੋਇਆ, ਫਿਰ ਸਿਆਸੀ ਕਾਰਡ ਵੀ ਨਾਕਾਮ, ਤੇ ਹੁਣ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕੌਮੀ ਸਲਾਮਤੀ ਦਾ ਇੱਕ ਇਸ਼ੂ ਬਣਾ ਕੇ ਇਮਰਾਨ ਖਾਨ ਤੇ ਪਾ ਦਿੱਤਾ ਜਾਏ ਕਿ ਇਹ ਮੁਲਕ ਦੇ ਖਿਲਾਫ ਕੰਮ ਕਰ ਰਿਹਾ ਹੈ। ਅੱਜ ਤੇ ਵਜ਼ੀਰ ਆਜ਼ਮ ਸਾਹਿਬ ਨੇ ਜਿਹੜਾ ਸਾਫ਼ ਅਲਫਾਜ਼ ਦੇ ਵਿੱਚ ਇਹ ਕਿਹਾ ਕਿ ਜਿਹੜੀ ਪਿਛਲੀ ਜਿੰਨੀ ਵੀ ਜਿਹੜੀ ਹੁਣ ਮੌਜੂਦਾ ਦਹਿਸ਼ਤਗਰਦੀ ਦੀ ਲਹਿਰ ਹੈ ਜਾਂ ਇਸ ਤੋਂ ਪਹਿਲੇ ਸੀ, ਇਹਦਾ ਸਾਰ ਜਿਹੜਾ ਜ਼ਿੰਮੇਦਾਰ ਹੈ ਉਹ ਇਮਰਾਨ ਖਾਨ ਹੈ। ਦੇਖੋ ਮੈਂ ਉਹੀ ਗੱਲ ਆਂਦੀ ਕਿ ਜਿੱਥੇ ਮੁਲਕ ਵਿੱਚ ਕਿਸੇ ਕੋਨੇ 'ਚ ਵੀ ਕੋਈ ਕੰਮ ਹੋ ਜਾਂਦਾ ਹੈ ਤੇ ਇਮਰਾਨ ਖਾਨ ਉਹਦੇ ਵਿੱਚ ਜ਼ਿੰਮੇਦਾਰ ਹੈ। ਇਹ ਤੇ ਫਿਰ ਉਹੀ ਹੋ ਗਿਆ ਜਿਹੜਾ ਇਸ ਤੋਂ ਪਹਿਲੇ ਅਸੀਂ ਆਪਣਾ ਅਮਰੀਕਾ ਦੇ ਉੱਤੇ ਪਾ ਦਿੰਦੇ ਸੀ ਕਿ ਕੋਈ ਵੀ ਮੁਲਕ ਦੇ ਵਿੱਚ ਕੰਮ ਹੁੰਦਾ ਸੀ ਤਾਂ ਅਸੀਂ ਕਹਿ ਦਿੰਦੇ ਸੀ ਜੀ ਅਮਰੀਕਾ ਨੇ ਕਰਵਾਇਆ। ਬਿਲਕੁਲ ਇਹ ਉਹ ਸਿਸਟਮ ਹੈ ਕਿ ਸਾਡੇ ਕੋਲ ਕੋਈ ਆਪਸ਼ਨ ਨਾ ਹੋਵੇ ਜਿਹਦੇ ਵਿੱਚ ਅਸੀਂ ਆਪ ਨਾਕਾਮ ਨਜ਼ਰ ਆਈਏ, ਸਾਡੀ ਆਪਣੀ ਕੋਤਾਹੀਆਂ ਸਾਹਮਣੇ ਆਉਣ, ਅਸੀਂ ਉਹਦੇ ਵਿੱਚ ਸਹਾਰਾ ਲੈਣ ਵਾਸਤੇ ਕਿਸੇ ਤੇ ਇਲਜ਼ਾਮ ਲਾ ਦੇਣੇ ਹੁੰਦੇ। ਤੁਹਾਨੂੰ ਕੀ ਲੱਗਿਆ ਆਪਣਾ ਸਜਾਦ ਸਾਹਿਬ, ਅੱਜ ਦੀ ਜਿਹੜੀ ਮੀਟਿੰਗ ਹੈ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ, ਉਸ ਮੀਟਿੰਗ ਦੇ ਵਿੱਚ ਇਲੈਕਸ਼ਨ ਦੇ ਹਵਾਲੇ ਦੇ ਨਾਲ ਕੋਈ ਗੁਫ਼ਤਗੂ ਹੋਈ ਹੈ ਜਾਂ ਜਿਹੜਾ ਕੋਈ ਆਪਣਾ ਮੁਲਕ ਦੇ ਜਿਹੜੇ ਮਾਸ਼ੀ ਅਮੂਰ ਉਹਦੇ ਵਿੱਚ ਡਿਸਕਸ ਹੋਏ ਹੋਣਗੇ? ਬੜੀ ਬਦਕਿਸਮਤੀ ਹੈ ਕਿ ਵੇਖੋ ਮੈਂ ਤੇ ਸ਼ੁਰੂ ਚ ਕਹਿ ਰਿਹਾ ਸਾਂ ਕਿ ਸਾਰਾ ਕੁਝ ਜਿਹੜਾ ਹੋ ਰਿਹਾ ਇਲੈਕਸ਼ਨ ਵਾਸਤੇ ਹੀ ਹੋ ਰਿਹਾ ਹੈ। ਜਿਹੜੀ ਮੁਲਾਕਾਤ ਹੋਈ ਹੈ ਫਾਰਮਲੀ ਮੁਲਾਕਾਤ ਕਿਉਂ ਹੋਈ ਹੈ? ਇਸ ਵਾਸਤੇ ਹੀ ਹੋਈ ਹੈ ਕਿ ਇਲੈਕਸ਼ਨ ਵਾਸਤੇ ਪਹਿਲੇ ਅਸੀਂ ਪਿਚ ਬਣਾ ਦਈਏ, ਦੱਸ ਦਈਏ ਕਿ ਮੁਲਕ ਦੇ ਹਾਲਾਤ ਇੰਜ ਦੇ ਨਹੀਂ ਕਿ ਅਸੀਂ ਇਲੈਕਸ਼ਨ ਵਾਸਤੇ ਜਾ ਸਕੀਏ। ਇਹਦਾ ਮਤਲਬ ਇਹ ਕਿ ਫਿਰ ਮੁਖਾਲਫਿਨ ਨੂੰ ਇੱਕ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੀ ਅਸੀਂ ਪਹਿਲੇ ਵੀ ਐਸਟੈਬਲਿਸ਼ਮੈਂਟ ਸਾਡੇ ਨਾਲ ਸੀ ਤੇ ਹੁਣ ਵੀ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਸਾਡੇ ਨਾਲ ਹੈ। ਇਹ ਜਿਹੜਾ ਇਲੈਕਸ਼ਨ ਡਿਲੇ ਵਾਲਾ ਜਿਹੜਾ ਮਾਮਲਾ ਹੈ ਇਹਦੇ ਵਿੱਚ ਸਾਨੂੰ ਜਿਹੜਾ ਐਸਟੈਬਲਿਸ਼ਮੈਂਟ ਦੀ ਤਾਈਦ ਹਾਸਲ ਹੈ। ਦੇਖੋ ਇਹਦੀ ਦੂਜੀ ਰਾਏ ਨਹੀਂ ਹੈ, ਐਸਟੈਬਲਿਸ਼ਮੈਂਟ ਨਾਲ ਸਪੋਰਟ ਕਰ ਰਹੀ ਹੈ ਇਸ ਹਕੂਮਤ ਨੂੰ, ਤਾਂ ਹੀ ਤੇ ਹਕੂਮਤ ਜਿਹੜੀ ਖੁੱਲ ਕੇ ਐਕਟੀਵਿਟੀਆਂ ਕਰ ਰਹੀਆਂ, ਕਾਨੂੰਨ ਸਾਜ਼ੀਆਂ ਕਰ ਰਹੀਆਂ ਨੇ, ਹਰ ਕਿਸਮ ਦੀ ਚੀਜ਼ਾਂ 'ਚ ਇਨਵੋਲਵ ਹੈ। ਕਿਉਂ ਕਰ ਪਾ ਰਹੀ ਹੈ? ਕਿਉਂ? ਹਾਲਾਂਕਿ ਉਹ ਹਕੂਮਤ ਸੀ ਜਿਹਦੇ ਬਾਰੇ ਕਿਹਾ ਜਾਂਦਾ, ਨਵਾਜ਼ ਸ਼ਰੀਫ ਦੇ ਸਪੈਸ਼ਲੀ ਸ਼ਬਾਜ਼ ਸ਼ਰੀਫ ਦੇ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਫੈਸਲਾ ਇਹ ਬੜੇ ਬੁਜ਼ਦਿਲੀ ਨਾਲ ਕਰਦੇ ਨੇ, ਡਿਸੀਜਨ ਲੈਂਦੇ ਨੇ, ਕੋਈ ਹਲਕੀ ਜਿਹੀ ਕਾਲ ਵੀ ਆ ਜਾਏ ਤਾਂ ਦੱਸੀ ਯੂ ਟਰਨ ਲੈ ਲੈਂਦੇ ਨੇ। ਇਹ ਕਿਵੇਂ ਲੈ ਕੇ ਆ ਰਹੇ ਨੇ, ਰੈਫਰੈਂਸ ਲੈ ਕੇ ਆ ਰਹੇ ਨੇ ਜੱਜਾਂ ਦੇ ਖਿਲਾਫ, ਕਿਵੇਂ ਕਾਨੂੰਨ ਸਾਜ਼ੀ ਇਲੈਕਸ਼ਨ ਐਕਟ ਚੋਂ ਕਰ ਰਹੇ ਨੇ? ਅੱਜ ਤੇ ਜਿਹੜਾ ਹੈ ਸਾਡੀ ਜਿਹੜੀ ਸਿਆਸੀ ਕਿਆਦਤ ਹੈ ਤੇ ਖਾਸ ਤੌਰ ਤੇ ਪੀਡੀਐਮ ਦੀ ਤੇ ਪੀਡੀਐਮ ਦੇ ਵਿੱਚ ਸ਼ਾਮਲ ਜਮਾਤਾਂ ਦੇ ਸਰਬਰਾਹਾਨ, ਉਹਨਾਂ ਨੇ ਬਾਜ਼ਾਬਤਾ ਤੌਰ ਤੇ ਚੀਫ ਜਸਟਿਸ ਸਾਹਿਬ ਕੋ ਜਿਹੜਾ ਅਸਤੀਫਾ ਮੰਗ ਲਿਆ। अब देखो ये बड़ी बदकिस्मती है कि मुल्क दे एक अहम इदारे ਨੂੰ ਕੰਟਰੋਵਰਸ਼ਲ ਬਣਾਉਣ ਦਾ ਤਰੀਕਾਕਾਰ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਰੈਫਰੈਂਸ ਤੁਸੀਂ ਲੈ ਕੇ ਆਉਂਦੇ ਹੋ, ਰੈਫਰੈਂਸ ਵਾਸਤੇ ਤੁਸੀਂ ਕੰਮ ਕਰਦੇ ਹੋ, ਉਸ ਤੋਂ ਬਾਵਜੂਦ ਨਾਲ ਸਿਆਸੀ ਬਿਆਨਾਤ ਕਰਦੇ ਹੋ ਤਾਂ ਕਿ ਮੁਤਨਾਜ਼ਾ ਬਣ ਜਾਏ। और देखो कितने केस इल्तवा ਦੇ शिकार ਨੇ ਉਹ ਕੋਈ ਨਹੀਂ ਵੇਖ ਰਿਹਾ, ਉਹਦੇ ਵਾਸਤੇ ਕੋਈ ਮੈਕੈਨਿਜ਼ਮ ਨਹੀਂ ਬਣ ਰਿਹਾ, ਕੋਈ ਪਾਲਿਸੀ ਸਾਜ਼ਿੰਗ ਨਹੀਂ ਹੋ ਰਹੀ, ਲੇਕਿਨ ਸਿਰਫ ਔਰ ਸਿਰਫ ਕੀ ਕਰ ਰਹੇ ਨੇ ਕਿ ਆਪਣੀ ਮਰਜ਼ੀ ਦੇ ਲੋਕਾਂ ਨੂੰ ਇੰਡਕਟ ਕਰਨ ਵਾਸਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ और ਕੰਪੇਨ ਲਾਂਚ ਕੀਤੀ ਜਾ ਰਹੀਆਂ ਨੇ, ਮਰਜ਼ੀ ਦੇ ਫੈਸਲੇ ਲੈਣਾ ਚਾਹੁੰਦੇ ਨੇ ਹਰ ਬੰਦਾ ਹੀ। ਲੇਕਿਨ ਬਦਕਿਸਮਤੀ ਇਹ ਹੈ ਕਿ ਮੁਲਕ ਵਾਸਤੇ ਕੋਈ ਸੋਚਣ ਤਿਆਰ ਹੀ ਨਹੀਂ ਨਜ਼ਰ ਆਉਂਦਾ। ਅੱਜ ਜਸਟਿਸ ਅਤਰ ਮਿਨੂਲਾ ਨੇ ਆਪਣਾ ਤਫਸੀਲੀ ਇਖਤਲਾਫੀ ਨੋਟ ਜਾਰੀ ਕੀਤਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਤਨਕੀਦ ਦਾ ਨਿਸ਼ਾਨਾ ਬਣਾਇਆ ਹੈ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਹੈ ਕਿ ਜਿਹੜਾ ਜਿਸ ਟਾਈਮ ਇਮਰਾਨ ਖਾਨ ਦੇ ਖਿਲਾਫ ਅਦਮ ਇਤਮਾਦ ਆਇਆ ਸੀ ਉਸ ਟਾਈਮ ਵੀ ਸੁਪਰੀਮ ਕੋਰਟ ਨੂੰ ਜਿਹੜਾ ਸੀ ਇਸ ਮਾਮਲੇ ਦੇ ਵਿੱਚ ਨਹੀਂ ਸੀ ਪੈਣਾ ਚਾਹੀਦਾ, ਕਿਉਂਕਿ ਜਿਸ ਟਾਈਮ ਸੁਪਰੀਮ ਕੋਰਟ ਸਿਆਸੀ ਚੀਜ਼ਾਂ ਦੇ ਉੱਤੇ ਨੋਟਿਸ ਲੈਂਦੀ ਹੈ ਤੇ ਖੁਦ ਜਿਹੜਾ ਉਹ ਸਿਆਸਤ ਦਾ ਸ਼ਿਕਾਰ ਹੋ ਜਾਂਦੀ ਹੈ। ਵੇਖੋ ਅਥਮ ਨੱਲਾ ਸਾਹਿਬ ਨੂੰ ਬੜੇ ਵਕਤ ਨਾਲ ਇਸਤੇਮਾਲ, ਬੜੇ ਵਕਤ ਨਾਲ ਉਹਨਾਂ ਆ ਕੇ ਦਿੱਤੇ ਨੇ ਆਪਣੇ ਵਰਡਿਕਟ। अब ਵੇਖਣਾ ਪਏਗਾ ਕਿ ਪਿਛਲੇ ਕਿਵੇਂ ਕਾਰਡ ਇਸਤੇਮਾਲ ਹੋ ਰਹੇ ਨੇ, ਜਿਹੜੇ ਪਿਛਲੇ ਅਗਰ ਤੁਸੀਂ ਥੋੜਾ ਜਿਹਾ ਮਾਜ਼ੀ ਚਲੇ ਜਾਂਦੇ ਹੋ ਨਾ, ਅਗੇ ਇਸ ਸੁਮੋਟੋ ਦੇ ਹਵਾਲੇ ਨਾਲ ਵੇਖ ਲਓ ਤੇ ਕਿਵੇਂ ਜੱਜ ਇੱਕ ਹੀ ਕਰਕੇ ਸਾਈਡ ਤੇ ਹੋਏ, ਇੱਕ ਜੱਜ ਹਟਦਾ ਸੀ ਤੇ ਬਿਆਨੀਆਂ ਬਣਦਾ ਸੀ, ਹਾਈਪ ਕ੍ਰੀਏਟ ਹੁੰਦੀ ਸੀ, ਕਿ ਹਾਈਪ ਕਮ ਹੋਣ ਲੱਗਦੀ ਸੀ, ਦੂਜਾ ਜੱਜ ਜਿਹੜਾ ਸਾਈਡ ਤੇ ਹੋ ਜਾਂਦਾ ਸੀ। ਮਤਲਬ ਕਿ ਤੁਸੀਂ ਇਸ ਨੂੰ ਵੀ ਜਿਹੜਾ ਇਸ ਤਨਾਜ਼ਰ 'ਚ ਦੇਖਣਾ ਚਾਹ ਰਹੇ ਹੋ ਕਿ ਜਿਹੜਾ ਅੱਜ ਦਾ ਜਿਹੜਾ ਜਸਟਿਸ ਅਤਰ ਮਿਨੂਲਾ ਦਾ ਜਿਹੜਾ ਇਖਤਲਾਫੀ ਨੋਟ ਹੈ ਇਹ ਵੀ ਉਸੇ ਸੀਰੀਅਲ ਦਾ ਇੱਕ ਹਿੱਸਾ ਹੈ। ਮੈਨੂੰ ਇਹ ਲੱਗਦਾ ਪਰਸਨਲੀ ਕਿ ਕਾਰਡ ਖੇਡੇ ਜਾ ਰਹੇ ਨੇ, ਜਿਹੜਾ ਹਾਈਪ ਕਮ ਹੋਣ ਲੱਗਦੀ ਤੇ ਨਵੀਂ ਹਾਈਪ ਕ੍ਰੀਏਟ ਕਰਨ ਵਾਸਤੇ ਇੱਕ ਕਾਰਡ ਹੋਰ ਪਲੇ ਕਰ ਦਿੱਤਾ ਜਾਂਦਾ ਹੈ। ਮੈਨੂੰ ਲੱਗਦਾ ਕਿ ਆਖਰੀ ਕਾਰਡ ਨਹੀਂ, ਇਸ ਤੋਂ ਬਾਅਦ ਹੋ ਸਕਦਾ ਇੱਕ ਆਧਾ ਹੋਰ ਕਾਰਡ ਆਏ, ਉਸ ਤੋਂ ਬਾਅਦ ਇੱਕ ਆਧਾ ਹੋਰ ਆਏ, ਲੇਕਿਨ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਪੋਲੀਟੀਕਲ ਹਾਈਪ ਕ੍ਰੀਏਟ ਹੋਈ ਹੈ, ਜਿਹੜੀ ਹੁਣ ਜੁਡੀਸ਼ਰੀ ਨੂੰ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਵਿੱਚ ਕੋਈ ਨਾ ਕੋਈ ਕਿਲ ਜੋ ਉਸਤਾਬੋਚ ਲੈਂਦੇ ਰਹਿਣ ਮੁਸਲਸਲ। ਨया ਕਾਰਡ ਮੇਰੇ ਖਿਆਲ 'ਚ ਆਡੀਓ ਵੀਡੀਓ ਲੀਕ ਦੀ ਸੂਰਤ 'ਚ ਕੋਈ ਹੋ ਸਕਦਾ ਹੈ। ਵੇਖੋ ਸ਼ੁਰੂ ਕੰਮ ਹੋਇਆ ਸੀ ਜਸਟਿਸ ਮਜ਼ਾਰ ਅਲੀ ਨਕਵੀ ਤੋਂ, ਉਸ ਤੋਂ ਬਾਅਦ ਹੁਣ ਤੱਕ ਇਹ ਕੰਮ ਚੱਲ ਰਿਹਾ ਹੈ। ਇਹਦਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਆਡੀਓ ਤੱਕ ਵੀ ਕੰਮ ਜਾਏ, ਆਡੀਓ ਤੋਂ ਵੀਡੀਓ 'ਚ ਕਨਵਰਟ ਹੋ ਜਾਏ, ਵੀਡੀਓ ਤੋਂ ਹੋ ਸਕਦਾ ਕਿ ਹੋਰ ਚੀਜ਼ਾਂ ਡਾਕੂਮੈਂਟੇਸ਼ਨ ਆ ਜਾਏ, ਕੋਈ ਕਰਪਸ਼ਨ ਸਾਹਮਣੇ ਆ ਜਾਏ, ਕੋਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆ ਜਾਣ, ਤੇ ਇਹਦੇ ਵਾਸਤੇ ਆਵਾਮ ਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਖੇਡੇ ਜਾ ਰਹੇ ਨੇ ਕਾਰਡ, ਕਿਵੇਂ ਯੂਨੈਨਿਮਸਲੀ ਇੱਕ ਡਿਸੀਜਨ ਲਿੱਤੇ ਜਾਂਦੇ ਨੇ, ਉਸ ਤੋਂ ਬਾਅਦ ਸਲੋਲੀ ਗ੍ਰੈਜੂਅਲੀ ਨੂੰ ਖੇਡਿਆ ਜਾਂਦਾ ਹੈ ਤੇ ਆਵਾਮ ਨੂੰ ਆਵਾਮ ਦੇ ਦਿਮਾਗਾਂ 'ਚ ਇਹ ਟ੍ਰਿਗਰ ਕੀਤੀ ਜਾ ਰਹੀ ਇਨਫੋਰਮੇਸ਼ਨ, ਇੱਕ ਏਜੰਡਾ ਟ੍ਰਿਗਰ ਕੀਤਾ ਜਾ ਰਿਹਾ, ਆਵਾਮ ਨੂੰ ਵੀ ਬਾਰੇ 'ਚ ਨਾ ਥੋੜੀ ਆਗਾਹੀ ਹੋਣੀ ਚਾਹੀਦੀ ਹੈ। ਅਸੀਂ ਆਪਣੇ ਪਿਛਲੇ ਵਲੌਗ ਦੇ ਵਿੱਚ ਵੀ ਇਹੀ ਕੁਐਸਚਨ ਉਠਾਉਂਦੇ ਸੀ ਬਾਰ-ਬਾਰ ਤੇ ਹੁਣ ਵੀ ਅਸੀਂ ਮਤਲਬ ਤੁਹਾਡੇ ਅੱਗੇ ਸਵਾਲ ਰੱਖਦੇ ਹਾਂ, ਇਲੈਕਸ਼ਨ ਜਿਹੜੇ ਨੇ ਉਹ ਪੰਜਾਬ 'ਚ ਹੋਣੇ ਨੇ, ਵਫਾਕ ਜਿਹੜਾ ਕਿਉਂ ਬਾਰ-ਬਾਰ ਜਿਹੜਾ ਮੁਦਾਖਲਤ ਕਰ ਰਿਹਾ
ਤੇ ਇਸ ਦੇ ਨਾਲ ਹੀ ਤੁਸੀਂ ਸਾਨੂੰ ਇਹ ਵੀ ਦੱਸੋ, ਕਿਉਂਕਿ ਇੱਕ ਤੁਹਾਡੀ ਬੀਟ ਹੈ ਇਲੈਕਸ਼ਨ ਕਮਿਸ਼ਨ ਦੀ, ਕਿ ਇਲੈਕਸ਼ਨ ਕਮਿਸ਼ਨ ਇਸ ਸਾਰੇ ਮਾਮਲਾਤ ਦੇ ਉੱਤੇ ਕੀ ਕਰ ਰਿਹਾ ਹੈ, ਕਿ ਇਲੈਕਸ਼ਨ ਕਮਿਸ਼ਨ ਕੋਈ ਨਈ ਤਰਮੀਮ ਕੋਈ ਆ ਰਹੀ ਹੈ ਉਸ ਦੇ ਵਿੱਚ, ਜਾਂ ਉਹ ਆਪਣਾ ਜਿਹੜਾ ਸੁਪਰੀਮ ਕੋਰਟ ਦਾ ਹੁਕਮ ਜਿਹੜਾ ਹੈ ਉਸ ਨੂੰ ਹੀ ਫਾਲੋ ਕਰ ਰਿਹਾ ਹੈ। ਦੇਖੋ ਇਲੈਕਸ਼ਨ ਕਮਿਸ਼ਨ ਨੇ ਪਹਿਲੇ ਇੱਕ ਰਾਬਤਾ ਕੀਤਾ ਸੀ ਅਟਾਰਨੀ ਜਨਰਲ ਨਾਲ ਕਿ ਇਹ ਸਿਸਟਮ ਚੱਲ ਰਿਹਾ, ਸਾਨੂੰ ਇਹ ਮੁਸ਼ਕਲਾਤ ਆ ਰਹੀਆਂ ਨੇ ਤੇ ਕਾਨੂੰਨੀ ਹੁਕਮ ਇਸ ਹੱਦ ਤੱਕ ਹੈ ਕਿ ਸਾਡੇ ਇਖਤਿਆਰਾਤ ਕਿਸੇ ਹੱਦ ਤੱਕ ਜਾ ਕੇ ਮਹਿਦੂਦ ਹੋ ਜਾਂਦੇ ਨੇ। ਇਸ ਤਨਾਜ਼ਰ ਵਿੱਚ ਹੀ ਆ ਕੇ ਹੁਣ ਲਾਅ ਮਿਨਿਸਟਰੀ ਕੰਮ ਕਰ ਰਹੀ ਹੈ। ਮੈਂ ਕੱਲ ਗੁਜ਼ਸ਼ਤਾ ਰੋਜ਼ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਲਾਅ ਮਿਨਿਸਟਰ ਨਾਲ, ਤਾਰੜ ਸਾਹਿਬ ਨਾਲ, ਆਜ਼ਮ ਤਾਰੜ ਸਾਹਿਬ ਨਾਲ। ਉਹਨਾਂ ਮੈਨੂੰ ਜਵਾਬ ਦੇ ਖੁੱਲ ਕੇ ਨਹੀਂ ਦਿੱਤਾ, ਲੇਕਿਨ ਉਹਨਾਂ ਦੇ ਜਿਹੜੇ ਸ਼ੱਕੋ ਸ਼ੁਬਾਤ ਉਹਨਾਂ ਦੇ ਜਿਹੜੇ ਮੇਰੇ ਸਨ ਉਹ ਮਜ਼ੀਦ ਬੜੇ ਕਿ ਉਹਨਾਂ ਉਸ ਸ਼ਾਇਦ ਨੂੰ ਡਿਨਾਈ ਵੀ ਨਹੀਂ ਕੀਤਾ। ਵੇਖੋ ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਕਾਨੂੰਨ ਜਾਂ ਡਰਾਫਟ ਤਿਆਰ ਕਰ ਰਹੇ ਹੋ, ਤੇ ਉਹਨਾਂ ਤਰਫੋਂ ਇਸ ਹਵਾਲੇ ਨਾਲ ਵਾਜ਼ਿਹ ਤੌਰ ਤੇ ਖੁੱਲ ਕੇ ਬਿਆਨ ਨਹੀਂ ਹੈ, ਲੇਕਿਨ ਉਹਨੇ ਤਰਦੀਦ ਵੀ ਨਹੀਂ ਕੀਤੀ। ਉਹਨਾਂ ਦੇ ਵਿੱਚ ਦੋ ਚੀਜ਼ਾਂ ਕੀਤੀ ਜਾ ਰਹੀਆਂ ਨੇ, ਇੱਕ ਹੈ ਸੈਕਸ਼ਨ ਜਿਹੜਾ ਇਲੈਕਸ਼ਨ ਐਕਟ 2017 ਦਾ ਸੈਕਸ਼ਨ 57 ਹੈ ਤੇ 58, ਇਹਨਾਂ ਦੋਵਾਂ ਵਿੱਚ ਤਰਮੀਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ 57 ਐਕਟ ਦੇ ਹਵਾਲੇ ਅਗਰ ਵੇਖ ਲਿਆ ਜਾਏ ਤੇ ਇਹ ਐਕਟ ਸਦਰ ਨੂੰ ਇਖਤਿਆਰ ਦਿੰਦਾ ਹੈ ਕਿ ਸਦਰ ਕਿਸੇ ਸੂਬੇ ਦੇ ਅਗਰ ਇੰਤਖਾਬਾਤ ਦੀ ਪੋਲ ਡੇਟ ਕੋਈ ਗਵਰਨਰ ਨਹੀਂ ਦੇ ਰਿਹਾ ਜਾਂ ਉਹਨੂੰ ਤਹਲੀਲ ਨਹੀਂ ਕੀਤੀਆਂ ਤੇ ਉਹ ਸਦਰ ਜਿਹੜਾ ਮੁਸ਼ਾਵਰਤ ਕਰੇਗਾ ਇਲੈਕਸ਼ਨ ਕਮਿਸ਼ਨ ਨਾਲ, ਉਸ ਤੋਂ ਬਾਅਦ ਉਹ ਡੇਟ ਦੇਣ ਦਾ ਮਜਾਜ਼ ਹੈ। ਲੇਕਿਨ ਇਸ ਤਨਾਜ਼ਰ ਚ ਆ ਕੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਕਿ ਸਦਰ ਨੂੰ ਸਾਈਡ ਤੇ ਕਰ ਦਿੱਤਾ ਜਾਏ ਤੇ ਇਲੈਕਸ਼ਨ ਕਮਿਸ਼ਨ ਨੂੰ ਹੀ ਸਿਰਫ ਰਹਿਣ ਦਿੱਤਾ ਜਾਏ, ਤਾਂ ਇਲੈਕਸ਼ਨ ਕਮਿਸ਼ਨ ਖੁਦ ਮੁਖਤਾਰ ਹੋ ਕੇ ਕੋਈ ਵੀ ਡੇਟ ਦੇ ਸਕਦਾ ਹੈ। ਹੁਣ ਆਰਟੀਕਲ 50 ਜਿਹੜਾ ਸੈਕਸ਼ਨ 58 ਹੈ ਉਹ ਇਹ ਕਹਿੰਦਾ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਸਾਫ਼ ਔਰ ਸ਼ਫਾਫ ਇੰਤਖਾਬਾਤ ਵਾਸਤੇ ਸ਼ਡਿਊਲ ਦੇ ਵੀ ਸਕਦਾ ਹੈ ਤੇ ਕਿਸੇ ਮੌਜੂ ਤੇ ਵੀ ਜਾ ਕੇ ਲੈ ਵੀ ਸਕਦਾ ਹੈ। ਹੁਣ ਇਹਦੇ ਵਿੱਚ ਮਜ਼ੀਦ ਅਮੈਂਡਮੈਂਟ ਇਸ ਤਰ੍ਹਾਂ ਤਨਾਜ਼ਰ ਚ ਕੀਤੀ ਜਾ ਰਹੀਆਂ ਨੇ ਕਿ ਸ਼ਡਿਊਲ ਜਿਹੜਾ ਹੈ ਉਹ ਲੰਬਾ ਵੀ ਕੀਤਾ ਜਾ ਸਕਦਾ ਹੈ, ਮੁਲਤਵੀ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਖੁਦ ਇਹ ਕਿਹਾ ਜਾ ਰਿਹਾ ਹੁਕੂਮਤੀ ਰਹਿਨੁਮਾ ਜਿਹੜੇ ਦੱਸਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਖੁਦ ਮੁਖਤਾਰ ਬਣਾ ਰਹੇ ਹਾਂ ਤਾਂ ਕਿ ਇਲੈਕਸ਼ਨ ਕਮਿਸ਼ਨ ਵਿੱਚ ਕੋਈ ਮੁਦਾਖਲਤ ਨਾ ਕਰ ਸਕੇ, ਉਹ ਚਾਹੇ ਤਾਂ ਸਾਨਤ ਮੁਲਤਵੀ ਕਰ ਦੇ ਇਲੈਕਸ਼ਨ ਨੂੰ ਆਪਣੀ ਚੀਜ਼ਾਂ ਵੇਖਦਾ ਹੋਇਆ। ਲੇਕਿਨ ਇਹ ਬੜੀ ਬਦਕਿਸਮਤੀ ਹੋਏਗੀ ਅਗਰ ਇਸ ਤਰ੍ਹਾਂ ਦੀ ਡਰਾਫਟ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ। ਲੇਕਿਨ ਪਾਰਲੀਮਾਨੀ ਕਮੇਟੀ ਨੂੰ ਮੇਰੇ ਜ਼ਰਾਏ ਦੱਸਦੇ ਨੇ ਮੰਗਲ ਨੂੰ ਜਿਹੜਾ ਹੈ ਟ੍ਰਾਂਸਫਰ ਕਰ ਦਿੱਤਾ ਜਾਏਗਾ, ਉਸ ਤੋਂ ਬਾਅਦ ਕਾਨੂੰਨ ਸਾਜ਼ੀ ਵਾਸਤੇ ਅਮਲ ਜਿਹੜਾ ਤਰੀਕਾਕਾਰ ਉਹ ਸ਼ੁਰੂ ਹੋ ਜਾਏਗਾ। ਦੂਸਰਾ ਆਪਣਾ ਇਹ ਵੀ ਦੱਸੋ ਸਜਾਦ ਸਾਹਿਬ ਕਿ ਚੀਫ ਜਸਟਿਸ ਸਾਹਿਬ ਨੇ ਆਪਣੇ ਜਿਹੜਾ ਫੈਸਲੇ ਦੇ ਵਿੱਚ ਇਹ ਵੀ ਇੱਕ ਹੁਕਮ ਦਿੱਤਾ ਸੀ ਕਿ ਸੈਕਟਰੀ ਜਿਹੜੇ ਨੇ ਦਿਫਾ ਤੇ ਸੈਕਟਰੀ ਖਜ਼ਾਨਾ, ਇਹ ਆਪਣਾ ਮੇਰੇ ਖਿਆਲ 10 ਤਰੀਕ ਰੱਖੀ ਗਈ ਸੀ ਨਾ ਕਿ 10 ਤਰੀਕ ਤੱਕ ਜਿਹੜਾ ਹੈ ਕਿ ਇਹ ਆਪਣਾ ਫੰਡ ਜਿਹੜੇ ਨੇ ਉਹ ਇਲੈਕਸ਼ਨ ਕਮਿਸ਼ਨ ਨੂੰ ਟ੍ਰਾਂਸਫਰ ਕਰਨ, ਤੇ ਇਹਦੇ ਹਵਾਲੇ ਨਾਲ ਥੋੜਾ ਸਾ ਦੱਸੋ ਕਿ ਕੋਈ ਇਸ ਦੇ ਉੱਤੇ ਕੋਈ ਅਪਡੇਟ ਹੋਈ ਹੈ? ਦੇਖੋ ਇਲੈਕਸ਼ਨ ਕਮਿਸ਼ਨ ਇੱਕ ਬੜੀ ਜ਼ਿੱਦੀ ਬੱਚਾ ਹੁੰਦਾ ਹੈ, ਉਹ ਬਣ ਕੇ ਬੈਠਾ ਹੈ। ਡੇਟ ਦਿੱਤੀ ਗਈ ਸੀ 10 ਅਪ੍ਰੈਲ ਦੀ, ਸੁਪਰੀਮ ਕੋਰਟ ਦੀ ਤਰਫੋਂ ਦਿੱਤੀ ਗਈ ਸੀ ਕਿ 21 ਅਰਬ ਜਿਹੜਾ ਫੰਡ ਹੈ ਉਹ ਟ੍ਰਾਂਸਫਰ ਕੀਤਾ ਜਾਏ ਇਲੈਕਸ਼ਨ ਕਮਿਸ਼ਨ ਨੂੰ ਤਾਂ ਕਿ ਉਹ ਇਲੈਕਸ਼ਨ ਵਾਸਤੇ ਇੰਤਜ਼ਾਮਾਤ ਕਰ ਸਕੇ। ਤੇ ਇਲੈਕਸ਼ਨ ਕਮਿਸ਼ਨ ਜ਼ਿੱਦੀ ਬੱਚਾ ਬਣ ਕੇ ਬੈਠਾ ਹੈ ਕਿ ਰਾਬਤਾ ਕਰਨ ਨੂੰ ਤਿਆਰ ਨਜ਼ਰ ਨਹੀਂ ਆਉਂਦਾ। ਹੁਣ ਉਹਨਾਂ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ, ਪਹਿਲਾਂ ਉਹਨਾਂ ਦੀ ਕੋਸ਼ਿਸ਼ ਸੀ ਖਤ ਲਿਖੀਏ, ਫਿਰ ਉਹਨਾਂ ਦੀ ਕੋਸ਼ਿਸ਼ ਹੈ ਕਿ ਹੁਣ ਆਪੇ ਰਾਬਤਾ ਕਰਨ ਸਾਡੇ ਨਾਲ, ਸਾਨੂੰ ਜਿਹਨਾਂ ਦੇਣੇ ਨੇ ਫੰਡ ਉਹ ਆਪਣੇ ਆਪ ਰਾਬਤਾ ਕਰਨ, ਸਾਨੂੰ ਫੰਡ ਟ੍ਰਾਂਸਫਰ ਕਰਨ ਤੇ ਅਸੀਂ ਜਾ ਕੇ ਰਿਪੋਰਟ ਜਮ੍ਹਾਂ ਕਰਾਂਗੇ। ਅਗਰ ਉਹ ਕੰਮ ਨਹੀਂ ਇਸ ਤਰ੍ਹਾਂ ਕਰਨਗੇ ਫਿਰ ਤੇ ਉਹਨਾਂ ਦੇ ਉੱਤੇ ਤੋਹੀਨ ਅਦਾਲਤ ਦੀ ਕਾਰਵਾਈ ਹੋਏਗੀ। ਉਸ ਦੀ ਲਪੇਟ ਦੇ ਵਿੱਚ ਕੱਲੇ ਸੈਕਟਰੀ ਇਲੈਕਸ਼ਨ ਕਮਿਸ਼ਨ ਜਾਂ ਸੈਕਟਰੀ ਖਜ਼ਾਨਾ ਜਾਂ ਸੈਕਟਰੀ ਦਫਾ ਇਹ ਨਹੀਂ ਹੋਣਗੇ, ਉਹਦੇ ਵਿੱਚ ਵਜ਼ੀਰ ਆਜ਼ਮ ਤੇ ਪੂਰੀ ਕਾਬੀਨਾ ਇਸ ਲਪੇਟ 'ਚ ਆ ਜਾਏਗੀ। ਬਿਲਕੁਲ ਇੰਜ ਹੀ ਹੈ, ਲੇਕਿਨ ਫਿਲਹਾਲ ਲੱਗ ਇੰਜ ਰਿਹਾ ਕਿ 11 ਤਾਰੀਖ ਨੂੰ ਇੱਕ ਰਿਪੋਰਟ ਤਿਆਰ ਕਰਨੀ ਹੈ ਇਲੈਕਸ਼ਨ ਕਮਿਸ਼ਨ ਨੇ, 10 ਤਾਰੀਖ ਨੂੰ ਫੰਡ ਮਿਲਦੇ ਨੇ ਜਾਂ ਨਹੀਂ ਮਿਲਦੇ ਉਸ ਹਵਾਲੇ ਨਾਲ। ਉਸ ਤਰ੍ਹਾਂ 17 ਤਾਰੀਖ ਨੂੰ ਸਿਕਿਉਰਿਟੀ ਪਲਾਨ ਮੰਗਿਆ ਸੀ ਚੀਫ ਸੈਕਟਰੀ ਕੋਲੋਂ ਤੇ ਆਈਜੀ ਪੰਜਾਬ ਕੋਲ ਮੰਗਿਆ ਸੀ, ਤੇ ਉਹ ਅਗਰ ਮਿਲਦਾ ਹੈ ਪਲਾਨ ਤੇ ਠੀਕ, ਨਹੀਂ ਮਿਲਦਾ ਤੇ ਰਾਬਤਾ ਕਰਨ ਤਿਆਰ ਨਜ਼ਰ ਨਹੀਂ ਆਉਂਦੇ। ਤੇ ਉਸ ਤੋਂ ਬਾਅਦ ਇੱਕ ਕੰਪਾਈਲ ਕਰਨੀ ਇੱਕ ਹੋਰ ਰਿਪੋਰਟ ਜਿਹੜੀ 18 ਤਾਰੀਖ ਨੂੰ ਸੁਪਰੀਮ ਕੋਰਟ ਨੂੰ ਸਬਮਿਟ ਕਰਵਾਈ ਜਾਏਗੀ, ਉਸ ਤੋਂ ਬਾਅਦ ਸੁਪਰੀਮ ਕੋਰਟ ਉਸ ਤੇ ਐਕਸ਼ਨ ਲੈਣ ਦੀ ਮਜਾਜ਼ ਹੋਏਗੀ। ਲੇਕਿਨ ਮੈਨੂੰ ਲੱਗ ਰਿਹਾ ਕਿ ਕੋਈ ਵੀ ਫੰਡ ਦੇ ਹਵਾਲੇ ਨਾਲ ਫਿਲਹਾਲ ਹੁਣ ਤੱਕ ਕੋਈ ਪੇਸ਼ਰਫ ਜਿਹੜੀ ਹੋਣਾ ਨਜ਼ਰ ਨਹੀਂ ਆ ਰਹੀ। ਇਸ ਤੋਂ ਪਹਿਲੇ ਗਵਰਨਮੈਂਟ ਬਾਰ-ਬਾਰ ਇਹ ਕਹਿ ਰਹੀ ਸੀ ਕਿ IMF ਨੇ ਸਾਡੀ ਨੱਕ ਨਾਲ ਲਕੀਰਾਂ ਕਢਾ ਦਿੱਤੀਆਂ ਨੇ ਕਿ ਅਸੀਂ ਜਿਹੜੀ ਸਾਂਸ ਜਿਹੜੀ ਹੈ ਨਾ ਉਹ ਵੀ ਉਸ ਦੀ ਮਰਜ਼ੀ ਤੋਂ ਬਗੈਰ ਅਸੀਂ ਨਹੀਂ ਲੈ ਸਕਦੇ। ਅਗਰ ਹੁਣ ਇੱਕ ਨਈ ਚੀਜ਼ ਇਹ ਸਾਹਮਣੇ ਆਈ ਹੈ ਕਿ ਵਜ਼ੀਰ ਖਜ਼ਾਨਾ ਇਸਹਾਕ ਨੇ ਆਪਣਾ ਜਿਹੜਾ ਅਮਰੀਕਾ ਦਾ ਜਿਹੜਾ ਦੌਰਾ ਹੈ ਉਹ ਮੁਲਤਵੀ ਕਰ ਦਿੱਤਾ ਹੈ, ਤੇ ਇਹਦੇ ਪਿੱਛੇ ਤੁਸੀਂ ਕੀ ਵੇਖ ਰਹੇ ਹੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਸੁਪਰੀਮ ਕੋਰਟ ਦਾ ਹੁਣ ਜਿਹੜਾ ਤੋਹੀਨ ਅਦਾਲਤ ਦੀ ਜਿਸ ਟਾਈਮ ਕਾਰਵਾਈ ਹੋਏਗੀ, ਕਿਉਂਕਿ ਇਹ ਕੰਮ ਤੇ ਕਰ ਨਹੀਂ ਰਹੇ, ਨਾਹਲ ਲੋਕ ਨੇ, ਨਾਹਲ ਕਿਸਮ ਦੇ ਲੋਕ ਹੀ ਮਸ਼ਵਰੇ ਦੇ ਰਹੇ ਨੇ, ਤੇ ਮੇਰੇ ਖਿਆਲ 'ਚ ਇਸਹਾਕ ਸ਼ਾਇਦ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਸੁਪਰੀਮ ਕੋਰਟ ਜਿਹੜੀ ਹੈ ਸ਼ਬਾਜ਼ ਸ਼ਰੀਫ ਨੂੰ ਫਾਰਗ ਕਰੇ ਤੇ ਅਗਲੇ ਹੋਣ ਵਾਲੇ ਵਜ਼ੀਰ ਆਜ਼ਮ ਉਹ ਹੋਣ। ਦੇਖੋ ਦੋ ਰਾਬਤੇ ਕੀਤੇ ਗਏ ਨੇ ਪਿਛਲੇ ਤਕਰੀਬਨ 3-4 ਦਿਨ ਦਾ ਡਾਟਾ ਉਠਾ ਕੇ ਵੇਖੀਏ ਤੇ ਜਿਹੜੇ ਸਫੀਰ ਨੇ ਅਮਰੀਕਾ ਦੇ ਉਹ ਦੋ ਅਹਿਮ ਸ਼ਖਸੀਅਤ ਨੂੰ ਮਿਲੇ ਨੇ ਤੇ ਦੋ ਜਿਹੜੀ ਮੁਲਾਕਾਤਾਂ ਹੋਈ ਨੇ ਇੱਕ ਜੱਕੇ ਬਾਅਦ ਦੀਗਰੀ ਹੋਈ, ਯਾਨੀ ਇੱਕ ਦਿਨ ਹੋਈ ਉਸ ਤੋਂ ਬਾਅਦ ਦੂਜੀ ਮੁਲਾਕਾਤ ਦੂਜੇ ਦਿਨ ਹੋਈ ਹੈ, ਤੇ ਉਹਨਾਂ ਹੀ ਇੱਕ ਆਪਸ਼ਨ ਦਿੱਤਾ ਸੀ ਕਿ ਤੁਸੀਂ ਜਾਓ ਅਮਰੀਕਾ ਵਿਜ਼ਿਟ ਕਰਾਓ, ਤੁਹਾਨੂੰ ਕੋਈ ਨਾ ਕੋਈ ਫੰਡ ਤੋਂ ਮਿਲ ਜਾਣਗੇ, ਮੈਂ ਰਾਬਤਾ ਕਰਦਾ। ਇਹ ਤਿਆਰ ਸਨ, ਲੇਕਿਨ ਉਸ ਤਨਾਜ਼ਰ ਚੋਂ ਹੀ ਇਹ ਵੀ ਦਿਮਾਗ ਚੋਂ ਆਇਆ। ਨਵਾਜ਼ ਸ਼ਰੀਫ ਦਾ ਕਿਹਾ ਗਿਆ ਜੀ, ਨਵਾਜ਼ ਸ਼ਰੀਫ ਨੇ ਸਪੈਸ਼ਲ ਉਹਨਾਂ ਨੂੰ ਕਾਲ ਕਰਕੇ ਕਿਹਾ ਕਿ ਤੁਸੀਂ ਅਮਰੀਕਾ ਨਹੀਂ ਜਾਣਾ। ਮੇਰੇ ਖਿਆਲ 'ਚ ਇੱਕ ਪਾਸੇ ਐਸਟੈਬਲਿਸ਼ਮੈਂਟ ਨੂੰ
ਮੇਲ सर ਕਰਨ देखो ਦਾ बयान ਜਿਹੜਾ बयानी बनाया जा रहा है कि अमेरिका जाओ, लेकिन फिर समझ नहीं आया कि बयानी पीटीआई तो मजबूत हो जाएगा कि फंड अमेरिका को ला रहे हैं क्योंकि रजीम चेंज वो मुलवस हैं। इस तनाजुर जो देखते हैं इन्होंने इस सपोर्ट भी मिली थोड़ी सी चाइना तरफों, चाइना फंड देने वास्ते तैयार होया, इस तरह सऊदी अरब भी देने तैयार होया ना, हल्की जो बूस्ट मिल गया कि ਅਸੀਂ ਕੁਝ ਫੰਡ ਲੈ ਕੇ ਰੱਖ ਲਈਏ ਤਾਂ ਕਿ ਥੋੜਾ ਸਾਲ ਨਿਕਲ ਜਾਏ, 5-6 ਮਹੀਨੇ ਨਿਕਲ ਜਾਣ ਤੇ ਅਸੀਂ ਇਲੈਕਸ਼ਨ ਤਰਫ ਜਾਂ ਜਾਣਾ ਜਾਂ ਨਹੀਂ ਜਾਣਾ ਉਹ ਤੈਅ ਕਰ ਸਕੀਏ। ਇਸ ਤਨਾਜ਼ਰ ਚੋਂ ਆ ਕੇ ਨਾ ਇਸਾਕ ਡਾਰ ਸਾਹਿਬ ਨੇ ਆਪਣਾ ਜਿਹੜਾ ਹੈ ਉਹ ਦੌਰਾ ਫਿਲਹਾਲ ਮਨਸੂਖ ਕੀਤਾ ਹੈ, ਲੇਕਿਨ ਇਹ ਮਨਸੂਖ ਦੁਬਾਰਾ ਵੀ ਰੀਸ਼ੈਡਿਊਲ ਹੋ ਸਕਦਾ ਹੈ। ਨਹੀਂ ਤੁਸੀਂ ਇਸ ਦੇ ਬਾਰੇ 'ਚ ਤੁਹਾਡੇ ਕੋਲ ਕੀ ਇਤਲਾਤ ਨੇ ਕਿ ਇਹ ਇੱਕ ਬਲੈਕਮੇਲਿੰਗ ਦਾ ਹਰਬਾ ਨਹੀਂ ਇਸਤੇਮਾਲ ਕੀਤਾ ਜਾ ਰਿਹਾ ਕਿ ਐਸਟੈਬਲਿਸ਼ਮੈਂਟ ਨੂੰ, ਕਿ ਅਗਰ ਜੇ ਤੁਸੀਂ ਇਲੈਕਸ਼ਨ ਦਾ ਇਨਕਾਦ ਨਹੀਂ ਰੋਕ ਰਹੇ ਤੇ ਅਗਰ ਤੁਸੀਂ ਨਹੀਂ ਰੋਕੋਗੇ ਤਾਂ ਫਿਰ ਅਸੀਂ ਵੀ IMF ਨਾਲ ਡੀਲ नहीं करांगे। बिल्कुल ये भी है, लेकिन एस्टेब्लिशमेंट फुली ऑन बोर्ड है। मेरे इतलात ये ने कि एस्टेब्लिशमेंट ही सारे इंप्लीमेंट करवा रही है, वो दसदी है तो कर देने सियासी कवर लेंदे ने, बाकी और कुछ नहीं, सारा काम करने वाली एस्टेब्लिशमेंट ही है। लेकिन फिलहाल मौजूदा सिचुएशन चो चाइना ਨੂੰ ਦੱਸਿਆ ਜਾਣਾ ਹੋ ਸਕਦਾ ਹੈ ਮੁਮਕਿਨ ਤੌਰ ਤੇ ਉਹਨਾਂ ਪੈਗਾਮ ਦੇਣਾ ਮਕਸੂਦ ਹੋਏਗਾ ਕਿ ਵੇਖੋ ਤੁਸੀਂ ਅਗਰ ਸਾਨੂੰ ਨਹੀਂ ਦੇ ਰਹੇ ਤੇ ਅਸੀਂ ਅਮਰੀਕਾ ਨਾਲ ਰੁਜੂ ਕਰਾਂਗੇ ਤੇ ਸੀਪੈਕ ਮੁਤਾਸਰ ਹੋਏਗਾ, ਸੀਪੈਕ ਵਾਸਤੇ ਤੁਸੀਂ ਫੰਡ ਨਹੀਂ ਦੇ ਰਹੇ। ਇਹ ਉਹਨਾਂ ਨੇ ਮੇਰੇ ਖਿਆਲ ਚ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਉਹ ਫੰਡ ਕੁਝ ਰਿਲੀਜ਼ ਕਰਨ, ਤੇ ਉਹ ਤਿਆਰ ਵੀ ਹੋ ਗਏ ਨੇ, ਉਹ ਦੇਣਾ ਤਿਆਰ ਹੋਏ ਨੇ। ਉਸ ਤੋਂ ਬਾਅਦ ਕਰੰਟ ਡੈਫਿਸਿਟ ਨੂੰ ਕਮ ਕਰਨ ਦਾ ਕੋਈ ਪਲੈਨਿੰਗ ਨਹੀਂ ਹੋ ਰਹੀ, ਸਿਰਫ ਔਰ ਸਿਰਫ ਕੀ ਹੈ ਡੰਗ ਟਪਾਊ ਪਾਲਿਸੀ ਚੱਲ ਰਹੀ ਹੈ ਕਿ ਫਿਲਹਾਲ ਫੰਡ ਆ ਜਾਣ, ਥੋੜੇ ਜਿਹੇ ਪੈਰਾਂ ਯੂਟਿਲਾਈਜ਼ ਕਰੀਏ ਹਲਕੇ ਹਲਕੇ ਤਾਂ ਕਿ ਮੁਲਕ ਜਿਹੜਾ ਥੋੜਾ ਬਹੁਤਾ ਚੱਲ ਸਕੇ। ਤੇ ਜਿਹੜਾ ਹੁਣ ਸਾਰੇ ਮਾਮਲਾਤ ਦੇ ਵਿੱਚ ਤੁਸੀਂ ਸਾਰੇ ਸਾਡੇ ਨਾਜ਼ਰੀਨ ਨੂੰ ਆਗਾਹ ਕੀਤਾ ਹੈ, ਅਸੀਂ ਪਿਛਲੇ ਵਲੌਗ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੁਸਲਿਮ ਲੀਗ ਨੂਨ ਦੇ ਬਹੁਤ ਸਾਰੇ ਜਿਹੜੇ ਹੈਵੀ ਵੇਟ ਕਿਸਮ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਵੀ ਆਪਣਾ ਹੱਥ ਖੜੇ ਕਰ ਲਏ ਨੇ ਕਿ ਉਹ ਆਉਣ ਵਾਲਾ ਜਿਹੜਾ ਇਲੈਕਸ਼ਨ ਹੈ ਉਹ ਮੁਸਲਿਮ ਲੀਗ ਨੂਨ ਦੇ ਟਿਕਟ ਤੇ ਨਹੀਂ ਲੜ ਰਹੇ। ਇਸ ਦੀ ਜਿਹੜੀ ਸਾਨੂੰ ਮਿਸਾਲ ਇਹ ਮਿਲੀ ਕਿ KPK ਦੇ ਵਿੱਚ ਜਿਹੜੇ ਸੀ ਇਹਨਾਂ ਦੇ ਸਾਬਕ ਜਿਹੜੇ ਕੋ ਗਵਰਨਰ ਲਾ ਲਓ, ਤੁਸੀਂ ਸਾਬਕ ਵਜ਼ੀਰ ਆਲਾ ਲਾ ਲਓ, ਉਸ ਤੋਂ ਇਲਾਵਾ ਜਿਹੜੇ ਮਜ਼ਬੂਤ ਕਿਸਮ ਦੇ ਜਿਹੜੇ MNA ਦੇ ਕੈਂਡੀਡੇਟ ਸੀ ਉਹਨਾਂ ਨੇ ਆਪਣਾ ਹੱਥ ਖੜੇ ਕਰ ਲਏ ਨੇ। ਬਿਲਕੁਲ ਇੰਜੀ ਹੈ, ਵੇਖੋ ਬੜੀ ਬਦਕਿਸਮਤੀ ਹੁੰਦੀ ਉਸ ਸਿਆਸੀ ਜਮਾਤ ਵਾਸਤੇ ਜਿਹੜੇ 2-3 ਵਾਰੀ ਹੁਕੂਮਤ ਬਣਾ ਚੁੱਕੇ ਹੋਏ ਤੇ ਉਹਦੇ ਕੋਲ ਅਗਰ ਉਹਨੂੰ ਇਹ ਨਹੀਂ ਮਿਲਦੇ, ਉਮੀਦਵਾਰ ਨਹੀਂ ਮਿਲ ਰਿਹਾ ਇੰਤਖਾਬਾਤ ਵਾਸਤੇ, ਤੇ ਉਹਦੀ ਕੀ ਸਿਆਸੀ ਬਸਾਤ ਦਾ ਕੀ ਹਾਲ ਹੋਏਗਾ, ਉਹਦੀ ਸਿਆਸੀ ਬਸਾਤ ਮਤਲਬ ਕਿ ਜਿਹੜੀ ਅਸੀਂ ਅਪਡੇਟ ਦਿੱਤੀ ਸੀ ਨਾਜ਼ਰੀਨ ਨੂੰ ਕਿ ਉਹ ਸਾਡੇ ਜਿਹੜੇ ਇਸ ਬਿਲਕੁਲ ਐਗਜ਼ੈਕਟਲੀ ਮੈਂ ਪਹਿਲੇ ਦੱਸ ਚੁੱਕਾ ਹਾਂ, ਸਾਡਾ ਪਲੇਟਫਾਰਮ ਨਿੱਕਾ ਹੈ ਲੇਕਿਨ ਅਸੀਂ ਖਬਰਾਂ ਬੜੀ ਵੱਡੀ ਦਿੱਤੀਆਂ ਨੇ ਤੇ ਬੜੇ ਵਕਤ ਨਾਲ ਦਿੱਤੀਆਂ ਨੇ। ਤੇ ਵੇਖੋ ਪਿਛਲੇ ਸਾਰੇ ਵੀਲੌਗ ਸਾਰੇ ਚੁੱਕ ਕੇ ਵੇਖੋ 3-4 ਅਸੀਂ ਹਰ ਖਬਰ ਵਕਤ ਤੋਂ ਪਹਿਲੇ ਦੇਣ ਦੀ ਕੋਸ਼ਿਸ਼ ਕੀਤੀ ਤੇ ਚੱਲ ਹੋਇਆ ਵੀ ਇੰਜੀ ਹੈ। ਹੁਣ ਇਲੈਕਸ਼ਨ ਕਮਿਸ਼ਨ ਰਾਬਤੇ ਤੇ ਵੇਖ ਲਓ, ਸੁਪਰੀਮ ਕੋਰਟ ਦੇ ਤਨਾਜ਼ਰ ਚ ਵੇਖ ਲਓ, ਜਾਂ ਇਹਨਾਂ ਦੀ PDM ਦੇ ਬੈਕਡੋਰ ਡਿਪਲੋਮੈਸੀ ਵੇਖ ਲਓ, ਜਾਂ ਐਸਟੈਬਲਿਸ਼ਮੈਂਟ ਦੇ ਵਾਲਿਆਂ ਨਾਲ ਵੇਖ ਲਓ, ਅਸੀਂ ਆਪਣੇ ਨਾਜ਼ਰੀਨ ਨੂੰ ਵਕਤ ਨਾਲ ਆਗਾਹ ਕੀਤਾ ਸੀ। ਹੁਣ ਵੇਖੋ ਜਿਹੜਾ ਨੂਨ ਲੀਗ ਨਾਲ ਤੁਸੀਂ ਜਿਹੜੀ ਸਵਾਲ ਦੇ ਅਗਰ ਮਾਮਲਾ ਅਸੀਂ ਉਸ ਸਾਈਡ ਤੇ ਆਉਂਦੇ ਹਾਂ ਤੇ ਨੂਨ ਲੀਗ ਜਿਹੜਾ ਹੈ ਟਿਕਟ ਵਾਸਤੇ ਡਿਸਟ੍ਰੀਬਿਊਸ਼ਨ ਵੇਖ ਚੁੱਕੀ ਹੈ, ਕੋਈ ਲੜਨ ਤਿਆਰ ਨਹੀਂ। ਇਸ ਤਨਾਜ਼ਰ ਚ ਹੀ ਆ ਕੇ ਮਰੀਮ ਨਵਾਜ਼ ਨੇ ਬਿਆਨੀ ਰੱਖਿਆ ਸੀ ਕਿ ਮੈਂ ਹੁਣ ਜਾ ਕੇ ਕਰਦੀ ਹਾਂ, ਜਾ ਕੇ ਜਲਸੇ ਜਲੂਸ ਕਰਦੀ ਹਾਂ, ਵੇਖਦੀ ਹਾਂ ਲੋਕ ਕਿੰਨੇ ਆਉਂਦੇ ਨੇ, ਲੇਕਿਨ ਲੋਕ ਵੇਖ ਲੈਣ ਕਿ ਇਤਨੇ ਨਹੀਂ ਆ ਰਹੇ। ਹੁਣ ਇਸ ਤਨਾਜ਼ਰ ਚ ਆ ਕੇ ਉਹਨਾਂ ਇਲੈਕਸ਼ਨ ਨੂੰ ਮਜ਼ੀਦ ਮੁਲਤਵੀ ਕਰਨ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਅੱਜ ਪੀਪਲਸ ਪਾਰਟੀ ਦਾ ਇੱਕ ਅਜਲਾਸ ਹੋਇਆ, ਪੀਪਲਸ ਪਾਰਟੀ ਦੇ ਅਜਲਾਸ ਦੇ ਜਿਹੜਾ ਐਲਾਮੀਆ ਜਾਰੀ ਹੋਇਆ ਜਿਸ ਦੇ ਵਿੱਚ ਆਸਫ ਅਲੀ ਜ਼ਰਦਾਰੀ ਸਾਹਿਬ ਇਹ ਫਰਮਾ ਰਹੇ ਨੇ ਕਿ ਇਲੈਕਸ਼ਨ ਜਿਹੜੇ ਨੇ ਉਹ ਆਇਨ ਦੇ ਤਹਿਤ ਬਰ ਵਕਤ ਹੋਣੇ ਚਾਹੀਦੇ ਨੇ, ਮਗਰ ਉਹਦੇ ਨਾਲ ਹੀ ਉਹਨਾਂ ਦੇ ਜਿਹੜੇ ਪੁੱਤਰ ਨੇ ਬਿਲਾਵਲ ਭੁੱਟੋ ਜ਼ਰਦਾਰੀ ਵਜ਼ੀਰ ਖਾਰਜਾ ਸਾਹਿਬ, ਉਹ ਇਹ ਕਹਿ ਰਹੇ ਨੇ ਕਿ ਨਹੀਂ ਜੀ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਬਣਿਆ ਹੈ ਇਹ ਅਦਲੀਆ ਦਾ ਕੀਤਾ ਕਤਰਾਇਆ ਹੈ ਤੇ ਸਾਨੂੰ ਜਿਹੜਾ ਅਦਲੀਆ ਨੂੰ ਪਹਿਲੇ ਅਸੀਂ ਕੰਟਰੋਲ ਕਰਾਂਗੇ, ਉਸ ਤੋਂ ਬਾਅਦ ਜਿਹੜਾ ਅਸੀਂ ਇੰਤਖਾਬਾਤ ਦੀ ਤਰਫ ਜਾਵਾਂਗੇ। ਕੀ ਇਹਨਾਂ ਦੀ ਆਪਸ ਦੇ ਵਿੱਚ ਵੀ ਕੋਈ ਲੜਾਈ ਸ਼ੁਰੂ ਹੋ ਗਈ ਹੈ? ਸਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਐਲਾਮੀਆ ਬਣਾਇਆ ਗਿਆ ਹੈ ਇਹ ਸਿਰਫ ਔਰ ਸਿਰਫ PDM ਜਮਾਤਾਂ ਵਾਸਤੇ ਬਣਾਇਆ ਗਿਆ ਹੈ ਤੇ ਜਿਹੜੀਆਂ ਚੀਜ਼ਾਂ ਡਿਸਕਸ ਹੋਈਆਂ ਨੇ ਉਹ ਕੁਝ ਹੋਰ ਨੇ। ਜਿਹੜੀ ਚੀਜ਼ਾਂ ਉਹਨਾਂ ਡਿਸਕਸ ਹੋਈ ਨੇ ਇੱਕ ਤਰਫ ਮਤਲਬ ਕਿ PDM ਨੂੰ ਵੀ ਇਹਨਾਂ ਦੀ ਬਲੈਕਮੇਲਿੰਗ ਆਪਸ ਵਿੱਚ ਸ਼ੁਰੂ ਹੋ ਗਈ। ਬਿਲਕੁਲ ਇਹ ਕਹਿ ਸਕਦੇ ਹੋ, ਲੇਕਿਨ ਇਹ ਜਿਹੜਾ ਬਿਆਨੀਆ ਬਣਾਇਆ ਗਿਆ, ਐਲਾਮੀਆ ਜਿਹੜਾ ਤਿਆਰ ਕੀਤਾ ਗਿਆ ਉਹ ਦੱਸਣ ਵਾਸਤੇ ਤਿਆਰ ਕੀਤਾ ਗਿਆ ਕਿ ਅਸੀਂ ਔਨ ਬੋਰਡ ਹਾਂ, ਇੱਕ ਪੇਜ ਤੇ ਹਾਂ ਤੇ ਅਸੀਂ ਚਾਹੁੰਦੇ ਸਾਰੇ ਇੰਤਖਾਬਾਤ ਵਕਤ ਤੇ ਹੋਣ। ਲੇਕਿਨ ਮੇਰੇ ਜ਼ਰਾ ਦੱਸਦੇ ਨੇ ਕਿ ਜਿਹੜੀ ਚੀਜ਼ਾਂ ਡਿਸਕਸ ਹੋਈਆਂ ਨੇ, ਜ਼ਰਦਾਰੀ ਸਾਹਿਬ ਸਪੈਸੀਫਿਕਲੀ ਬਿਲਾਵਲ ਨੂੰ ਮਨਾਉਂਦੇ ਰਹੇ ਨੇ ਕਿ ਅਸੀਂ ਚੱਲਣਾ ਨਾਲ ਹੀ ਹੈ ਕਿ ਐਸਟੈਬਲਿਸ਼ਮੈਂਟ ਕਹੇਗੀ ਇੰਤਖਾਬਾਤ ਵਾਸਤੇ ਅਸੀਂ ਉਸ ਵੇਲੇ ਹੀ ਤਿਆਰ ਹੋਣਾ ਹੈ, ਉਸ ਤੋਂ ਪਹਿਲਾਂ ਅਸੀਂ ਕੋਈ ਸੈਡ ਪੋਲਿਸੀ ਤੇ ਨਹੀਂ ਜਾ ਸਕਦੇ। ਇਸ ਤਨਾਜ਼ਰ ਚੋਂ ਆ ਕੇ ਉਹਨਾਂ ਜਿਹੜਾ ਬਿਆਨੀਆ ਬਣਾਇਆ ਉਹ ਦੱਸਿਆ ਕਿ ਅਸੀਂ ਇੰਤਖਾਬਾਤ ਵਕਤ ਚਾਹੁੰਦੇ ਹਾਂ, PDM ਦੇ ਨਾਲ ਚੱਲ ਰਹੇ ਹਾਂ, ਲੇਕਿਨ ਅੰਡਰਗਰਾਊਂਡ ਉਹ ਇੰਜ ਨਹੀਂ ਕਰ ਰਹੇ। ਉਹ ਇਹ ਚਾਹੁੰਦੇ ਨੇ ਕਿ ਇੰਤਖਾਬਾਤ ਵਕਤ ਤੋਂ ਪਹਿਲੇ ਅਗਰ ਹੋਣਾ ਹੁੰਦੇ ਨੇ ਤੇ ਹੋ ਜਾਣ, ਲੇਕਿਨ ਸਾਨੂੰ ਕੋਈ ਜਿਹੜੀ ਸੀਟਾਂ ਮਿਲਣੀਆਂ ਉਹਨੂੰ ਸਿੰਧ ਤੋਂ ਹੀ ਮਿਲਣੀਆਂ ਨੇ ਤੇ ਸਿੰਧ ਵਾਲੀ ਸਾਈਡ ਤੇ ਸਾਨੂੰ ਰੋਕ ਕਰਨਾ ਪਏਗਾ। ਉਹਨਾਂ ਦੀ ਸੇਫ ਹੈ, ਮਤਲਬ ਸਿੰਧ ਹਜੇ ਤੱਕ ਉਹਨਾਂ ਕੋਲ ਸੇਫ ਹੈ। ਉਹਨਾਂ ਨੂੰ ਲੱਗ ਰਿਹਾ ਕਿ ਇਮਰਾਨ ਖਾਨ ਜਿਹੜੇ ਨੇ ਉਹਨਾਂ ਨੂੰ ਅਜੇ ਉੱਥੇ ਜ਼ੇਰ ਨਹੀਂ ਕਰ ਸਕਦੇ। ਬਿਲਕੁਲ ਅੰਡਰਗਰਾਊਂਡ ਦੋ ਸਰਵੇ ਕਰਵਾ ਚੁੱਕੇ ਨੇ, ਦੋਵਾਂ ਸਰਵੇ ਦੀ ਰਿਪੋਰਟ ਉਹਨਾਂ ਸਾਹਮਣੇ ਹੈ ਕਿ ਫਿਲਹਾਲ PTI ਉਹ ਆਪਣਾ ਲੂਪ ਹੋਲ ਨਹੀਂ ਬਣਾ ਸਕੀ ਉੱਥੇ ਜਿਹੜਾ ਬਣਾਉਣਾ ਚਾਹੀਦਾ ਸੀ। ਅਸੀਂ ਜਿਹੜਾ ਪਿਛਲੇ ਵਲੌਗ ਦੇ ਵਿੱਚ ਜ਼ਿਕਰ ਕੀਤਾ ਸੀ ਸਰਵੇ ਦਾ, ਉਹ ਤਾਂ ਬਹੁਤ ਅਲਾਰਮਿੰਗ ਕਿਸਮ ਦਾ ਸਰਵੇ ਸੀ ਜਿਹਦੇ ਵਿੱਚ 68% ਜਿਹੜਾ ਸੀ ਪੰਜਾਬ ਦੇ ਵਿੱਚ ਤਰੀਕ ਇਨਸਾਫ ਉਹ ਅੱਗੇ ਜਾ ਰਹੀ ਸੀ। ਉੱਥੇ ਜਿਹੜਾ ਸੀ ਸਕੋਰ ਸੀ ਮੁਸਲਿਮ ਲੀਗ ਨੂਨ ਦਾ ਉਹ 13% ਸੀ, ਪੀਪਲਸ ਪਾਰਟੀ ਦਾ ਉੱਥੇ ਸਿਰਫ 2% ਸੀ। ਉਸ ਦੇ ਨਾਲ ਜਿਹੜਾ ਦੀਗਰ ਜਮਾਤਾਂ ਨੇ
ਉਹ ਕੋਈ 2 ਜਾਂ 3% ਸੀ, ਆਜ਼ਾਦ ਜਿਹੜੇ ਸੀ ਉਹ 13% ਤੇ ਆ ਰਹੇ ਸੀ। ਦੇਖੋ ਮੈਨੂੰ ਲੱਗਦਾ ਹੈ ਕਿ ਸਰਵੇ ਅਗਰ ਹੁਣ ਦੁਬਾਰਾ ਕੰਡਕਟ ਕੀਤਾ ਜਾਏ ਜਾਂ ਫਿਰ ਉਹਨੂੰ ਥੋੜਾ ਜਿਹਾ ਉਹਦਾ ਜਿਹੜਾ ਸਪੈਕਟਰਮ ਹੈ ਉਹਨੂੰ बढ़ाया ਜਾਏ, ਮੈਨੂੰ ਲੱਗਦਾ ਕਿ ਇਸ ਜਿਹੜਾ ਸਾਈਜ਼ ਹੈ ਪੀਟੀਆਈ ਦਾ ਵੋਟ ਬੈਂਕ ਵਾਲਾ, ਇਹ ਹੋ ਸਕਦਾ 70 ਪਲੱਸ ਵੀ ਚਲੇ, 70% ਪਲੱਸ ਵੀ ਹੋ ਜਾਏ, ਕਿ ਬਾਕੀ ਜਿਹੜੀ ਪੀਡੀਐਮ ਜਮਾਤਾਂ ਨੇ ਉਹ ਸੁਕੜ ਰਹੀਆਂ ਨੇ। ਤੇ ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਇਸ ਸਰਵੇ ਦੇ ਤਨਾਜ਼ਰ ਚੋਂ ਜਾਂ ਦੀਗਰ ਸਰਵੇ ਨੂੰ ਛੁਪਾਇਆ ਜਾਏ ਤੇ ਇਹਦੇ ਹਵਾਲੇ ਨਾਲ ਮੁxtਲਿਫ ਇੰਟੈਲੀਜੈਂਸ ਏਜੰਸੀ ਜਿਹੜੀ ਰਿਪੋਰਟਾਂ ਤਿਆਰ ਕਰ ਰਹੀਆਂ ਸਨ ਉਹ ਵੀ ਦੇ ਚੁੱਕੀ ਨੇ, ਦੱਸ ਚੁੱਕੀ ਨੇ ਥੋੜਾ ਵੋਟ ਬੈਂਕ ਬਿਲਕੁਲ ਖਤਮ ਹੋ ਚੁੱਕਾ ਹੈ। ਇਸ ਤਨਾਜ਼ਰ ਚੋਂ ਆ ਕੇ ਇਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੰਤਖਾਬਾਤ ਮੁਲਤਵੀ ਹੋਣ। ਜੀ ਅਗਰ ਤੇ ਮੁਲਕ ਦੇ ਵਿੱਚ ਆਇਨ ਦੀ ਤੇ ਕਾਨੂੰਨ ਦੀ ਹੁਕਮਰਾਨੀ ਹੈ ਤੇ ਫਿਰ ਪੀਡੀਐਮ ਜਾਂ ਹਕੂਮਤ ਤੇ ਦੂਸਰੇ ਆਪੋਜੀਸ਼ਨ ਜਮਾਤਾਂ, ਇਹਨਾਂ ਸਾਰਿਆਂ ਨੂੰ ਫਿਰ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਅਮਲ ਕਰਨਾ ਪਵੇਗਾ। ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਅਮਲ ਦੇ ਵਿੱਚ ਹੀ ਮੁਲਕ ਦੀ ਬਕਾ ਹੈ। ਇਸ ਦੇ ਨਾਲ ਹੀ ਬਾਊ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾਹ ਹਾਫਿਜ਼।